ਬੜਾ ਆਦਮ ਇਕੱਠਾ ਹੋਇਆ ਹੈ। ਮੈਂ ਮਾਮੇ ਨੂੰ ਪੁੱਛਣਾ, ਮਾਮਾ ਇੱਥੇ ਕੀ ਗੱਲ ਝਗੜਾ ਹੋ ਪਿਆ ਹੈ? ਅਖੇ ਤੂੰ ਦੱਸ ਨੇ। ਇਹਨੇ ਦਿਨ ਅਸੀਂ ਉੱਥੇ ਅਪੜ ਗਏ ਆ। ਮੈਂ ਗੱਡੀ ਖਲੋਤੀ ਏ ਤੇ ਵਾਜੇ ਵੱਜਣ ਲੱਗ ਪਏ, ਢੋਲ ਵੱਜਣ ਲੱਗ ਪਏ। ਜਿਸਲੇ ਕੋਠੀ ਦੇ ਬੂਹੇ ਅੱਗੇ ਗਏ ਆ ਤੇ ਵਾਜੇ ਬੰਦ ਹੋ ਗਏ। ਫਿਰ ਇਸ ਤਰ੍ਹਾਂ ਹੋ ਗਿਆ ਸੱਜਣਾ ਹੀ ਮਰ ਗਿਆ ਕਿਸੇ ਦਾ। ਫਿਰ ਗੱਲ ਲੱਗ ਲੱਗ ਕੇ ਰੋਣ। ਉਹ ਆਇਆ ਮੰਦਰ ਨਾ ਆਏ ਉਹਦੇ। ਅੱਛਾ। ਤੇ ਉਹ ਆਇਆ ਤੇ ਉਹਨੇ ਭਾ ਪਾਣੀ ਲਿਆਵਾਂ? ਮੈਂ ਪਾਣੀ ਤਾਂ ਹੁਣ ਪੀਤਾ ਹੈ। ਅਖੇ ਨਹੀਂ ਕੌੜਾ ਪਾਣੀ। ਉਹ ਮੈਂ ਕਿਹਾ ਨਹੀਂ, ਵੈਸੇ ਮੁਸਲਮਾਨ ਆ, ਸਾਡੇ ਵਾਸਤੇ ਹਰਾਮ ਹੈ। ਮੇਰੇ ਨਾਂ ਸਰਦਾਰ ਅਹਿਮਦ ਹੈ। ਅੱਛਾ। ਸਾਡੇ ਪਿਓ ਦਾ ਨਾਂ ਪਹਿਲਾ ਨਾਂ ਸੀ ਮੋਹਰ ਸਿੰਘ। ਅੱਛਾ। ਫਿਰ ਅਹਿਮਦ ਰੱਖਿਆ ਗਿਆ ਸੀ। ਦਾਦੇ ਦੇ ਨਾਂ ਸੰਤਾ ਸਿੰਘ। ਠੀਕ ਹੈ। ਪੜਦਾਦੇ ਦੇ ਨਾਂ ਨਿਦਾਨ ਸਿੰਘ। ਲਗੜਦਾਦੇ ਦੇ ਨਾਂ ਮੱਖਣ ਸਿੰਘ। ਤੇ ਤੁਹਾਡਾ ਸ਼ੁਰੂ ਤੋਂ ਪਿੰਡ ਹੈ ਹੀ ਹੈ? ਸ਼ੁਰੂ ਤੋਂ ਪਿੰਡ ਹੈ ਜੀ, ਕੜਿਆਲ ਕਲਾਂ, ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਨਸ਼ਹਿਰਾ ਵੇਰਕਾ। ਤੁਹਾਡੇ ਰਿਸ਼ਤੇਦਾਰ ਨੇ ਕਿਹੜੇ ਜ਼ਿਲ੍ਹੇ 'ਚ ਬੈਠੇ ਨੇ ਜਾ ਕੇ? ਪਹਿਲਾ ਜ਼ਿਲ੍ਹਾ ਉਹਨਾਂ ਦਾ ਕਰਨਾਲ ਸੀ। ਪਿੰਡ ਸ਼ੇਖਪੁਰਾ ਮਨਚੂਰੀ। ਕੁਛ ਉੱਥੇ ਬੈਠੇ ਨੇ, ਕੁਝ ਬਲਾਉਣੇ ਬੈਠੇ ਨੇ, ਕੁਝ ਠਸਕੇ ਮੀਰਾ ਜੀ ਬੈਠੇ ਨੇ। ਪਹਿਲਾਂ ਦਾ ਸਾਰਾ ਜ਼ਿਲ੍ਹਾ ਕਰਨਾਲ ਸੀ, ਹੁਣ ਜ਼ਿਲ੍ਹਾ ਪਛੇਤਰ ਹੋ ਗਿਆ। ਕਿਉਂਕਿ ਸਾਡਾ ਪਿਓ ਸ਼ੁਰੂ ਤੋਂ ਪਹਿਲਾਂ ਹੀ ਉੱਥੇ ਜ਼ਿਲ੍ਹੇ ਫਿਰੋਜ਼ਪੁਰ ਪਿੰਡ ਰੱਤਾ ਖੇੜਾ ਉੱਥੇ ਵਿਆਹਿਆ। ਅੱਛਾ। ਉਦੋਂ ਮੁਲਕ ਇੱਕ ਸੀ ਆਪਣਾ। ਉਧਰ ਤੁਹਾਡੇ ਕਿਹੜੇ ਕਿਹੜੇ ਰਿਸ਼ਤੇਦਾਰ ਬੈਠੇ ਨੇ? ਉਧਰ ਚਾਚਿਆਂ ਦੇ, ਤਾਇਆਂ ਦੇ, ਸਾਰੇ ਨਾਨਕਿਆਂ ਦੇ, ਦਾਦਕਿਆਂ ਦੇ, ਸਾਰੇ ਹੀ ਉਧਰ ਬੈਠੇ ਨੇ। ਅੱਛਾ। ਮੇਰਾ ਚਾਚਾ सक्का ਸੀ, ਉਦਮ ਸਿੰਘ ਨਾਂ ਸੀ। ਅੱਛਾ। ਉਹਦਾ ਮੁੰਡਾ ਸੀ, ਇੱਕੋ ਹੀ ਮੁੰਡਾ ਹੈ, ਅਮੀਰ ਸਿੰਘ, ਮੇਰੇ ਤੋਂ ਛੋਟਾ ਉਹ। ਅੱਛਾ। ਉਹ 2-3 ਵਾਰ ਆਇਆ ਮੇਰੇ ਕੋਲ ਇੱਥੇ। ਅੱਛਾ। ਫਿਰ ਤਾਇਆ ਸੀ ਸਾਡਾ, ਉਹਦੇ ਨਾਂ ਸੀ ਟਹਿਲ ਸਿੰਘ। ਉਹਦੇ ਬੱਚੇ ਆਉਂਦੇ ਰਹੇ ਨੇ ਪਹਿਲਾਂ। ਉਹ ਹੁਣ ਬੱਚੇ ਕੋਲ ਪੋਤਰੇ ਪਰੋਟੜੇ ਨੇ। ਅੱਛਾ। ਤੇ ਪਿਛਾ ਜਿਹਾ ਪੋਤਰਾ ਉਹਦਾ ਵੀ ਆਇਆ ਸੀ ਇੱਥੇ ਸਾਡੇ ਕੋਲ, ਮਿੰਦਰ ਨਾਂ ਸੀ ਉਹਦੇ। ਅੱਛਾ। ਸਾਡਾ ਪਿਓ ਨੰਬਰਦਾਰ ਸੀ। ਅੱਛਾ। ਜਦੋਂ ਰੌਲੇ ਪੈ ਨੇ ਪਿੰਡ ਉੱਠਿਆ, ਇਹ ਬੰਦੇ ਸੀਗੇ। ਅੱਛਾ। ਬਾਅਦ ਚੋਂ ਆਇਆ ਤੇ ਆ ਕੇ ਇਹਨਾਂ ਵੀ ਘੋੜੀ ਦੇ ਸਮਾਨ ਲੱਗਿਆ ਤੇ ਸਾਰੇ ਬਾਲ ਬੱਚਾ ਲੈ ਕੇ ਤੇ ਤੁਰ ਪਏ। ਅੱਛਾ। ਇਹ ਜਨਿਆਲੇ ਰਾਜ ਡਾਲੇ ਉੱਥੇ ਗਏ ਨੇ ਤੇ ਅੱਗੋਂ ਜਥਾ ਪਿਆ, ਉਹਨਾਂ ਬਲਮ ਮਾਰੀ। ਅੱਛਾ। ਬਲਮ ਦੁਸਰ ਲੰਘ ਗਈ, ਮੁਸਲਮਾਨਾਂ ਜਥਾ ਪਿਆ। ਅੱਛਾ। ਤੇ ਉਹ ਫਿਰ ਫੱਟੜ ਹੋ ਗਏ। ਫੱਟੜ ਹੋ ਕੇ ਉੱਥੋਂ ਫਿਰ ਨਾਲ ਇੱਕ ਘੁਮਿਆਰ ਸੀ, ਮਜਾਰਾ ਸਾਡਾ ਸੀ, ਉਹ ਸੀ। ਤੇ ਇਹ ਫਿਰ ਅਕਬਰ ਖਾਨ ਪਠਾਨ ਹੁੰਦਾ ਸੀ ਜਨਿਆਲੇ, ਉਹਦੀ ਹਵੇਲੀ ਲੈ ਗਏ। ਉੱਥੋਂ ਬਾਅਦ ਇਹਦੇ ਭਤਰੀਆਂ ਨੂੰ ਪਤਾ ਲੱਗਾ ਕਿ ਪਹਿਲੇ ਮੁਸਲਮਾਨ ਸਨ। ਉਹਨਾਂ ਨੂੰ ਪਤਾ ਲੱਗਾ, ਉਹ ਚੁੱਕ ਕੇ ਵਾਪਸ ਲੈ ਆਏ। ਅੱਛਾ। ਤੇ ਇੱਥੇ ਫਿਰ ਉਹ 3 ਮਹੀਨਿਆਂ ਬਾਅਦ ਅਸੀਂ ਆਪਣੇ ਘਰ ਵੜੇ ਆ। ਇੱਥੇ ਫਿਰ ਮੁਸਲਮਾਨ ਹੋਏ, ਇੱਥੇ ਹੀ ਨਾਮ ਬਦਲਿਆ, ਇੱਥੇ ਸਭ ਕੁਝ ਹੋਇਆ। ਅੱਛਾ। ਉਹ ਸਾਡੇ ਤੋਂ ਪਹਿਲਾਂ ਨਿਕਲ ਗਿਆ, ਅਸੀਂ ਬਾਅਦ ਚ ਨਿਕਲੇ ਸਾਂ। ਅੱਛਾ। ਕਿਉਂਕਿ ਪਿਓ ਸਾਡਾ ਘਰ ਨਹੀਂ ਸੀ। ਅੱਛਾ। ਤੇ ਉਹ ਜਦੋਂ ਆਇਆ ਤੇ ਪਤਾ ਲੱਗਾ ਤੇ ਫਿਰ ਉਹ ਨਿਕਲ ਕੇ ਗਏ। ਅੱਛਾ। ਦੂਜੇ ਪਹਿਲਾਂ ਫਰੂਕਾਬਾਦ ਪਹੁੰਚ ਗਿਆ ਸਨ ਤੇ ਬਾਅਦ ਨਿਕਲੇ। ਫਿਰ ਉਹ ਕੁਦਰਤ ਮਨਜ਼ੂਰ ਇਹ ਸੀ, ਸਾਡਾ ਦਾਣਾ ਪਾਣੀ ਇੱਥੇ ਸੀ। ਉਹ ਬਹਾਨਾ ਬਣਨਾ ਸੀ, ਬਹਾਨਾ ਬਣ ਗਿਆ। ਅੱਲਾ ਦਾ ਸ਼ੁਕਰ ਹੈ, ਖੁਸ਼ ਆ, ਸਭ ਕੁਝ ਰੱਬ ਨੇ ਦਿੱਤਾ, ਕਿਸੇ ਸ਼ੈ ਦੀ ਕਮੀ ਨਹੀਂ। ਕੀ ਬਾਤ ਹੈ। ਤੇ ਕੀ ਸੀ ਆਪਣੇ ਅੱਬਾ ਜੀ ਦਾ, ਕੀ ਨਾਂ ਸੀ ਤੁਸੀਂ ਦੱਸਿਆ? ਪਹਿਲਾ ਨਾਂ ਸੀ ਮੋਹਰ ਸਿੰਘ, ਬਾਅਦ ਚ ਨਾਂ ਸੀ ਅਹਿਮਦ ਅਲੀ। ਅਸੀਂ 3 ਭਾਈ ਆ। ਵੱਡੇ ਦਾ ਨਾਂ ਉਹਦੇ ਨਾਲ ਜੋਗਾ ਸਿੰਘ ਸੀ। ਬਾਅਦ ਚ ਉਹਦੇ ਨਾਂ ਰੱਖਿਆ ਗਿਆ ਸ਼ਰੀਫ। ਇੱਕ ਉਸ ਤੋਂ ਛੋਟਾ ਜੋ 47 ਉਦੋਂ ਪੈਦਾ ਹੋਇਆ ਸੀ, ਜੋ ਸਾਡੇ ਪਿੰਡ ਯੋਰ ਮਿਲਟਰੀ ਸੀ, ਉਹਦੇ ਨਾਂ ਯਕੂਬ ਸੀ। ਉਹ ਸਾਰਾ ਛੋਟਾ ਮੈਂ, ਮੇਰੇ ਯਕਮ ਜਨਵਰੀ 1950 ਦੀ ਪੈਦਾਇਸ਼ ਹੈ। ਤੁਹਾਡੀ ਬੇਬੇ ਦਾ ਕੀ ਨਾਂ ਸੀ ਪਹਿਲਾਂ ਤੇ ਬਾਅਦ ਚੋਂ ਕੀ ਰੱਖਿਆ ਗਿਆ? ਪਹਿਲਾ ਨਾਂ ਸੀ ਉਹਦੇ ਕੇਸਰ ਕੌਰ। ਅੱਛਾ। ਤੇ ਬਾਅਦ ਚ ਨਾਂ ਰੱਖਿਆ ਦਿਲਕਰ ਸ਼ਾਇਦ। ਇੱਕ ਕਰਨ ਨਾਂ ਸੀ ਵੱਡਾ ਸਾਡਾ, ਕਰਨ ਦੇ ਨਾਂ ਤੇ ਘੜਿਆਲ ਬਣੀ ਸੀ। ਅੱਛਾ। ਉਹਦੇ 4 ਪੁੱਤਰ ਸਨ। ਅੱਛਾ। ਵੱਡਾ ਸੀ ਜੈਦ। ਅੱਛਾ। ਛੋਟਾ ਸੀ ਮਰਾਲੀ। ਅੱਛਾ। ਛੋਟਾ ਸੀ ਮਾਲਾ ਤੇ ਛੋਟਾ ਸੀ ਸ਼ਕਲੀ। ਸ਼ਕਲੀ ਦਾ ਉਹ ਸ਼ਕਲੀਆਂ ਦਾ ਡੇਰਾ ਹੈ, ਉਹਦਾ ਵਾਧਾ ਕੋਈ ਏਡਾ ਹੋਇਆ। ਤੇ ਮਾਲਾ ਦਾ ਉਹ ਲਾਂਘੇ ਪਾਸੇ ਪੱਤੀ ਹੈ। ਅੱਛਾ। ਜਿਹੜਾ ਜੈਦ ਵੱਡਾ ਵਿਆਹ ਇਧਰ ਪੱਤੀ, ਮਰਾਲੀ ਦੀ ਪੱਤੀ ਆ ਉਸ ਪਾਸੇ। ਆ ਸਾਡੇ ਚੜ੍ਹਦੇ ਪਾਸੇ ਗਰਮੂੜਾ ਹੈ। ਇਸ ਤੋਂ ਲਾਂਘੇ ਪਾਸੇ 100 ਕੇ ਨੇ। ਅੱਛਾ। ਉਸ ਤੋਂ ਅੱਗੇ ਲੀਲ ਤੱਕ ਮੱਥਾ ਆ ਜਾਂਦਾ ਹੈ। ਉਧਰੋਂ ਇਹਦੇ ਥੱਲੇ ਆ ਖਾਰਾ ਆ ਜਾਂਦਾ ਹੈ। ਖਾਰੇ ਤੋਂ ਥੱਲੇ ਕੁਰਲ ਕੇ ਮਸੰਦਾ, ਝੱਬਰ, ਇਧਰ ਵਰਨ, ਜੜਿਆਲਾ, ਸ਼ੇਰ ਖਾਂ, ਇਹ ਸਾਡਾ ਸਾਰਾ ਹਡੂਦਰਬਾ। ਇਹ ਸਾਰਾ ਹਡੂਦਰਬਾ ਸਾਡੀ ਘੜਿਆਲ ਦਾ। 56 ਚ ਵਿਆਹ ਸਾਡੇ ਤਾਏ ਦੀ ਧੀ ਦਾ। ਅੱਛਾ। ਉਦੋਂ ਗਏ ਸਨ, ਬੱਚੇ ਸਨ ਸਾਰੇ, ਉਦੋਂ ਸਾਰਾ ਖਾਨਦਾਨ ਗਿਆ ਸੀ। ਅੱਛਾ। ਉਸ ਤੋਂ ਬਾਅਦ ਫਿਰ ਪੁੱਤ ਕੇ ਪਿਓ ਸਾਡਾ ਜਾਂਦਾ ਰਿਹਾ, ਅਸੀਂ ਨਹੀਂ ਗਏ। ਅੱਛਾ। ਬਾਅਦ ਚ 2014 ਚ ਮੈਂ ਗਿਆ ਸਾਂ। ਅੱਛਾ। ਵੀ ਕਾਗਜ਼ ਮੰਗਵਾਇਆ ਸਨ, ਕਾਗਜ਼ ਸਨ ਮੇਰੇ ਮਾਮੇ ਦੇ ਨਾਂ ਤੇ। ਉਹ ਫਿਰ ਮੈਨੂੰ ਵੀਜ਼ਾ ਹੀ ਦਾਲ ਲੱਗ ਗਿਆ, ਉਹਨਾਂ ਫਿਰੋਜ਼ਪੁਰ ਐਂਡ ਕਰ ਦਿੱਤਾ। ਅੱਛਾ। ਮੈਂ ਉਹ ਮਹੀਨਾ ਰਹਿਣਾ, ਉਹ ਨਾਨਕਿਆਂ ਦੇ ਘਰ ਰਹਿ ਕੇ ਤੇ ਵਾਪਸ ਆ ਗਿਆ। ਆਗਾ ਭਰਾਵਾਂ ਭਰਜਾਈਆਂ ਪੋਤਰਿਆਂ ਦੇ ਘਰ ਨਹੀਂ ਗਿਆ। ਉਹਨਾਂ ਨੂੰ ਫੋਨ ਕੀਤਾ, ਉਹ ਆ ਕੇ ਮਿਲ ਗਏ। ਉਹ ਜੀ 2014 ਚ ਮੈਂ ਇੱਥੋਂ ਘਰੋਂ ਆਪਣੇ ਫੋਨ ਕੀਤਾ ਆਪਣੇ ਮਾਮੇ ਨੂੰ ਵੀ ਮੈਂ ਨਿਕਲਣ ਲੱਗਾ, ਟੁਰਨ ਲੱਗਾ। ਅੱਛਾ। ਤੇ ਉਹਨੇ ਫੋਨ ਕੀਤਾ ਵੀ ਅਸੀਂ ਵੀ ਟੁਰਨ ਲੱਗੇ ਆ, ਅਸੀਂ ਵੀ ਬਾਗੇ ਤੇ ਪੜ ਗਏ ਆ। ਤੇ ਉਧਰੋਂ ਮਾਮੇ ਨੇ ਫੋਨ ਕੀਤਾ ਵੀ ਕਿੱਥੇ ਕੋ, ਮੈਂ ਕਿਹਾ ਅਸੀਂ ਗੇਟ ਦੇ ਅੱਗੇ ਆ ਗਏ ਆ।
ਅਸੀਂ ਵੀ ਗੇਟ ਅੱਗੇ ਆ ਗਏ। ਉੱਥੇ ਆਪਣੇ ਚੈੱਕ ਪੋਸਟ ਗਏ ਆ, ਉੱਥੇ ਸਮਾਨ ਚੈੱਕ ਕਰਾਇਆ, ਉੱਥੇ ਉਹਨਾਂ ਮੋਹਰ ਲਾਈ ਏ ਆਊਟ ਦੀ। ਅੱਛਾ। ਵਿਚਕਾਰਲਾ ਗੇਟ ਲੰਘੇ ਆ, ਅੱਗੇ ਉਹਨਾਂ ਦੀ ਬੱਸ ਖਲੋਤੀ ਸੀ, ਉਹ ਚ ਬੈਠੇ, ਉਹ ਘੁਮਾ ਕੇ ਆਪਣੇ ਦਫ਼ਤਰ ਅੱਗੇ ਲੈ ਗਏ ਨੇ। ਅੱਛਾ। ਉੱਥੇ ਜਾ ਕੇ ਸਮਾਨ ਸਮੂਨ ਚੈੱਕ ਕਰਾਇਆ, ਉਹਨਾਂ ਇਹਨਾਂ ਦੀ ਮੋਹਰ ਲਾਈ ਏ, ਬੰਨੇ ਨਿਕਲੇ ਆ, ਅੱਗੇ ਮਾਮਾ ਸਾਹਮਣੇ ਖਲੋਤਾ। ਅੱਛਾ। ਮਾਮੇ ਦਾ ਕੀ ਨਾਂ? ਉਹਦੇ ਨਾਂ ਸੀ ਸ਼ਾਮ ਸਿੰਘ। ਅੱਛਾ। ਤੇ ਮਸ਼ੇਰ ਮੇਰਾ ਆਇਆ ਸੀ, ਉਹਦੇ ਨਾਂ ਸੀ ਜਰਨੈਲ ਸਿੰਘ। ਉਹ ਪਹਿਲਾਂ ਇੱਥੇ ਹੋ ਗਿਆ ਸੀ, ਮਾਮਾ ਨਹੀਂ ਸੀ ਆਇਆ, ਮਾਮੇ ਨਹੀਂ ਸੀ ਪਛਾਣ, ਉਹਨੂੰ ਪਛਾਣ ਸੀ। ਅੱਛਾ। ਉਹ ਦੋਵੇਂ ਉੱਥੇ ਅੱਗੇ ਸਾਹਮਣੇ ਖਲੋਤੇ ਸਨ। ਮੈਨੂੰ ਵੇਖ ਕੇ ਜੱਫੇ ਪਾ ਲੈ। ਅੱਛਾ। ਗੱਡੀ ਆਈ ਸੀ, ਗੱਡੀ 'ਚ ਬਹਿ ਗਏ ਆ। ਉਹ ਦੂਜਾ ਗੇਟ ਅਗਲਾ ਬਾਹਰ ਨਿਕਲਿਆ ਤੇ ਮਾਮਾ ਦਾ ਡਰਾਈਵਰ ਨੂੰ ਗੱਡੀ ਖਿਲਾਰ ਹੋਏ। ਅੱਛਾ। ਮੈਂ ਮਾਮਾ ਇੱਥੇ ਗਿਆ ਕਿ ਇੱਥੇ ਤੇਰੇ ਦੋ ਭਤਰੀਜੇ ਵੀ ਆਏ ਨੇ। ਅੱਛਾ। ਉਹਨਾਂ ਨੇ ਫੌਜੀਆਂ ਅੰਦਰ ਨਹੀਂ ਜਾਣ ਦਿੱਤਾ, ਤਾਂ ਉੱਥੇ ਬੰਨੇ ਬੈਠੇ, ਉੱਥੋਂ ਨਾਲ ਬਹਿ ਗਏ ਨੇ। ਉਹਨਾਂ ਦਾ ਕੀ ਨਾਂ ਸੀ? ਉਹ ਇੱਕ ਦੇ ਨਾਲ ਗੁਰਪ੍ਰੀਤ ਸੀ ਤੇ ਇੱਕ ਦੇ ਨਾਲ ਸੰਜੀਤ। ਫਿਰੋਜ਼ਪੁਰ ਜਾ ਕੇ ਚਾਹ ਪਾਣੀ ਪੀਤਾ ਹੈ। ਅੱਛਾ। ਉੱਥੋਂ ਫਿਰ ਸੜਕ ਜਾਂਦੀ ਹੈ ਜੀਰੇ ਨੂੰ। ਅੱਛਾ। ਉਹ ਸੜਕੇ ਪੈ ਗਏ ਆ, ਅੱਗੋਂ ਸੜਕ ਪਾੜਦੀ ਹੇਠਾਂ ਪਿੰਡ ਦੇ ਨਾਨਕਿਆਂ ਦਾ, ਉਹ ਸੜਕੋਂ ਤਕਰੀਬਨ ਮੀਲ ਕੋ ਹੇਠਾਂ ਹੈ, ਦਿੱਤਾ ਖੇੜਾ ਭਾਈ ਗੁਲਾਬ ਸਿੰਘ ਵਾਲਾ। ਅੱਛਾ। ਉਧਰ ਨੂੰ ਪਰਤੇ ਆ, ਥੋੜਾ ਜਗ੍ਹਾ ਗਏ ਆ ਤੇ ਉਹ ਮੇਰੇ ਮਾਮੇ ਦੀ ਪਿੱਛੇ ਪਿੰਡੋਂ ਬਾਹਰ ਹੀ 4 ਕਿਲੇ ਪਿਛਾ ਨਾ ਕੋਠੀ ਏ। ਅੱਛਾ। ਪੈਲੀਆਂ ਦੀ ਕੋਠੀ ਪਾਈ ਉਹਨੇ ਆਪਣੀ। ਉਧਰ ਜਿਹੜੇ ਮੋਟੇ ਮਾਰੇ ਨੇ ਸਭ ਆਪਣੀ ਜ਼ਿਆਦਾਤਰ ਪੈਲੀਆਂ ਹੀ ਬਣਾਈਆਂ ਉਹਨਾਂ ਨੇ, ਵੇਲੀਆਂ ਕੋਠੀਆਂ ਵੇਲੀ। ਪਿੰਡਾਂ 'ਚ ਮਾੜੇ ਲੋਕ ਵਸਦੇ ਨੇ, ਇੱਕ ਦੋ ਪੈਲੀਆਂ ਵਾਲੇ ਜਾਂ ਕਮੀ ਜੁਮੀ ਵਾਸਤੇ। ਉੱਥੇ ਬੜਾ ਆਦਮ ਇਕੱਠਾ ਹੋਇਆ। ਮੈਂ ਮਾਮੇ ਨੂੰ ਪੁੱਛਣਾ, ਮਾਮਾ ਇੱਥੇ ਕੀ ਗੱਲ ਝਗੜਾ ਹੋ ਪਿਆ? ਅਖੇ ਦੱਸ ਨੇ। ਇਹਨੇ ਦਿਨ ਅਸੀਂ ਉੱਥੇ ਅਪੜ ਗਏ ਆ, ਮੈਂ ਗੱਡੀ ਖਲੋਤੀ ਏ ਤੇ ਵਾਜੇ ਵੱਜਣ ਲੱਗ ਪਏ, ਢੋਲ ਵੱਜਣ ਲੱਗ ਪਏ। ਉੱਥੋਂ ਤੁਰ ਕੇ ਕਿੱਲਾ ਕੋ ਸੜਕੋਂ ਹੇਠਾਂ ਪਾਇਆ ਜਾਂਦਾ, ਉਸ ਪੈ ਦੇ ਕੇ ਕੋਠੀ ਸੀ। ਉਹ ਕਿੱਲੇ ਦੇ ਵਿੱਚ ਉਹਨਾਂ ਖੋਰੇ ਕਿੰਨਾ ਕੁ ਰੁਪਈਆ ਮੇਰੇ ਕੋਲ ਸੁੱਟਿਆ। ਜਿਸਲੇ ਕੋਠੀ ਦੇ ਬੂਹੇ ਕੇ ਗਏ ਆ ਤੇ ਵਾਜੇ ਬੰਦ ਹੋ ਗਏ, ਫਿਰ ਇਸ ਤਰ੍ਹਾਂ ਹੋ ਗਏ ਸੱਜਰੇ ਹੀ ਮਰ ਗਏ ਕਿਸੇ ਦਾ। ਫਿਰ ਗੱਲ ਲੱਗ ਕੇ ਰੋਣ ਤੇ ਫਿਰ ਉੱਥੇ ਮਹੀਨਾ ਰਿਹਾ ਵਾ, ਮੈਨੂੰ ਉਹਨਾਂ ਨੇ ਪੁੱਛਦੇ ਕਿ ਪੈਸੇ ਰੱਖਣ ਦਿੱਤਾ। ਮੈਂ ਜਿੱਧਰ ਜਾਣਾ ਗੱਡੀ ਤੇ ਅੱਗੇ ਚੱਲ ਵੇ, ਜਿੱਧਰ ਜਾਣਾ ਗੱਡੀ ਅੱਗੇ ਵੇ, ਜਿੱਧਰ ਆਖਣਾ ਫਲਾਣੇ ਤੋਂ ਪਾਸੇ ਜਾਣਾ ਉਸ ਵੇਲੇ ਗੱਡੀ ਆ ਗਈ। ਚੱਲ ਬਹੁਤ ਮਹੀਨਾ ਰਿਹਾ ਵਾ, ਮਹੀਨਾ ਮੈਨੂੰ ਹੁਣ ਇੱਕ ਪੈਰ ਹੀ ਟੁੱਟਾ। ਇੱਕ ਦਿਨ ਇਤਫਾਕ ਨੇ ਮੇਰਾ ਭਤਰੀਜਾ ਸੀ, ਮਾਮੇ ਦਾ ਪੋਤਰਾ, ਉਸ ਛੋਟਾ ਜਿਹਾ, ਉਹਨੂੰ ਜੱਗਾ ਜੱਗਾ ਜਾਂਦੇ ਸਨ। ਉਹ ਸਾਈਕਲ ਚਲਾਉਂਦਾ ਸੀ ਪਿਆ। ਉਹ ਮੈਂ ਕਿਹਾ ਉਹਦਾ ਘਰ ਮਾਂ ਹੀ ਆ ਗਿਆ, ਮੈਨੂੰ ਸਾਈਕਲ ਤੇ ਮੈਂ ਵੀ ਹੁੰਡਾ ਲੈਣਾ। ਉਹ ਮੈਂ ਸਾਈਕਲ ਤੇ ਬਹਿ ਕੇ ਤਕਰੀਬਨ 5-7 ਕਿਲੇ ਦੂਰ ਨਾਰ ਏ, ਮੈਂ ਉਹ ਨਾਰ ਨੂੰ ਸਾਈਕਲ ਧੱਸ ਲਿਆ। ਬਾਅਦ ਚ ਮਾਮਾ ਆਇਆ, ਉਹਨੇ ਪੁੱਛਿਆ ਕਿੱਧਰ ਗਿਆ, ਉਹਨੇ ਆਖਿਆ ਵੀ ਉਹ ਸਾਈਕਲ ਤੇ ਗਿਆ ਇੱਧਰ ਨੂੰ। ਉਹਨੇ ਮਗਰ ਗੱਡੀ ਭਜਾਤੀ, ਉੱਥੇ ਜਾ ਕੇ ਮੈਨੂੰ ਆਖਿਆ ਸੁੱਟ ਸਾਈਕਲ ਇੱਥੇ। ਮੈਨੂੰ ਤੂੰ ਦੱਸਣਾ ਸੀ ਵੀ ਕਿੱਥੇ ਜਾਣਾ ਹੈ, ਤੂੰ ਗੱਡੀ ਸਾਈਕਲ ਤੇ ਬੈਠਾ ਕਿਉਂ, ਡਿੱਗ ਪਏ ਸੱਟ ਲੱਗ ਜਾਏ। ਬਸ ਫਿਰ ਉੱਥੇ ਗਏ ਅੰਦਰ ਬੈਠੇ, ਪਾਣੀ ਪੂਣੀ ਉੱਥੇ ਕਰਵਾ ਉਤਰੇ ਗਈ। ਪਹਿਲਾਂ ਜਾਂਦਿਆਂ ਫੋਕਾ ਪਾਣੀ ਦੇਣਾ ਹੋਣਾ। ਅੱਛਾ। ਕੋਈ ਮਹਿਮਾਨ ਆਵੇ ਫੋਕਾ ਪਾਣੀ ਦੇਣਾ। ਪਾਣੀ ਦਾ ਜੱਗ ਆ ਗਿਆ, ਲੱਗ ਪੀਓ। ਜੋ ਤਮੰਨਾ ਹੀ ਪੀਤੀ, ਬਾਅਦ ਮਠਿਆਈ ਮਠਿਆਈ ਚਾਹ ਚੂਰਾ ਲੈ ਕੇ ਆਏ। ਮੇਰਾ ਮਾਮੇ ਦਾ ਪੁੱਤਰ ਉਹ ਨਾ ਦੁਆਲੇ ਦੁਆਲੇ ਫਿਰੇ, ਉਹ ਦੁਆਲੇ ਦੁਆਲੇ ਫਿਰੇ ਤੇ ਮੇਰੇ ਮਾਮਾ ਆਂਦਾ ਤੇਰੇ ਭਰਾ ਦੇ ਕੋਈ ਠੇਡੇ ਗੜਬੜ ਏ ਤੇ ਮੈਂ ਲਾਮੇ ਹੋਣਾ ਤੇ ਉਹਦੀ ਗੱਲ ਸੁਣ ਲੈ। ਉਹ ਮਾਮਾ ਅੰਦਰ ਨੂੰ ਟੁਰ ਗਿਆ। ਉਹ ਆਇਆ ਮੰਦਰ ਨਾ ਆਏ ਉਹਦੇ। ਅੱਛਾ। ਤੇ ਉਹ ਆਇਆ ਕਹਿੰਦਾ ਭਾ ਪਾਣੀ ਲਿਆਵਾਂ? ਮੈਂ ਪਾਣੀ ਤਾਂ ਹੁਣ ਪੀਤਾ ਹੈ। ਅਖੇ ਨਹੀਂ ਕੌੜਾ ਪਾਣੀ। ਉਹ ਮੈਂ ਕਿਹਾ ਨਹੀਂ, ਵੈਸੇ ਮੁਸਲਮਾਨ ਸਾਡੇ ਵਾਸਤੇ ਹਰਾਮ ਹੈ, ਇਹ ਅਸੀਂ ਨਹੀਂ ਪੀਂਦੇ ਤੇ ਨਾ ਸਾ ਪੀਣਾ। ਫਿਰ ਉਹਨੇ ਕਿਹਾ ਨਹੀਂ ਭਾ, ਮੈਂ ਨਹੀਂ ਨਹੀਂ ਸਾਡੇ ਵਾਸਤੇ ਹਰਾਮ ਹੈ, ਮੈਂ ਇਹ ਕੰਮ ਨਹੀਂ ਕਰਦਾ। ਬਸ ਪਿੱਛਾ ਟੁਰ ਗਿਆ। ਗੋਸ਼ਤ ਮੈਂ ਖਾਦੇ ਨੇ। ਮੈਂ ਪਹਿਲਾਂ ਜਾਂਦੇ ਉਹਨੇ ਪੁੱਛਿਆ ਵੀ ਕੀ ਖਾਏਗਾ। ਮੈਂ ਕਿਹਾ ਵੀ ਇੱਕ ਗੋਸ਼ਤ ਤੇ ਇੱਕ ਬਤਾਊ, ਇਹ ਮੈਨੂੰ ਨਾ ਵਿਖਾਇਆ ਜੇ, ਹੋਰ ਜੋ ਵੀ ਜੋਗ ਮੈਂ ਖਾਈ ਜਾਵਾਂ। ਤੇ ਉਹ ਬਤਾਊ ਦੇ ਨਾਲ ਲਾਇਆ ਸੀ ਇਸ ਵਾਸਤੇ ਵੀ ਕਹਿੰਦੇ ਗੋਸ਼ਤ ਨਾ ਖਾਏ ਤੇ ਮਰਿਆ ਉਹਦੇ ਦਿਲ ਚ ਖਿਆਲ ਆਵੇ ਵੀ ਖੁਦ ਸਿਰ ਕਿਹੜੀ ਵਜ੍ਹਾ ਤੋਂ ਕਰਦਾ। ਮੈਨੂੰ ਆਨੇ ਹੈ ਤੈਨੂੰ ਮੁਰਗਾ ਲਿਆ ਦੇਣੇ, ਆਪਣੀ ਅੱਖੀ ਕਰ ਲੈ ਤੇ ਪਕਾ ਦੇਣੇ ਆ, ਕਰ ਲੈ। ਮੈਂ ਕਿਹਾ ਨਹੀਂ, ਮੈਂ ਖਾਂਦਾ ਹੀ ਨਹੀਂ। ਸਬਜ਼ੀ ਭਾਜੀ ਦਾਲ ਦਾਰੂ ਉਹ ਲਿਆਓ, ਮੈਂ ਖਾਈ ਜਾਵਾਂਗਾ। ਤੇ ਤੁਹਾਡੇ ਨਾਲ ਬਹਿ ਕੇ ਉੱਥੇ ਤੁਸੀਂ ਤਾਂ ਨਹੀਂ ਸੀ ਪੀਂਦੇ, ਉਹ ਪੀਂਦੇ ਸੀ? ਹੈ ਉਹ ਪੀਂਦੇ ਸਨ। ਅੱਛਾ। ਮਾਮੇ ਗੰਗਾ ਸਿੰਘ ਨਾਂ ਸੀ ਮਾਮੇ ਦਾ, ਇੱਕ ਦੇ ਨਾਲ ਮੇਜਾ ਸਿੰਘ ਸੀ। ਅੱਛਾ। ਉਹ ਬੈਠੇ ਨੇ ਜ਼ਿਲ੍ਹੇ ਫਿਰੋਜ਼ਪੁਰ, ਪਿੰਡ ਰੱਤਾ ਖੇੜਾ ਭਾਈ ਗੁਲਾਬ ਸਿੰਘ ਵਾਲਾ। ਉਹ ਸ਼ੁਰੂ ਤੋਂ ਹੀ ਉੱਥੇ ਰਹਿਣ ਵਾਲੇ ਨੇ, ਉੱਥੇ ਹੀ ਰਹੇ ਨੇ। ਤੇ ਇਹ ਜਿਹੜਾ ਮਾਮਾ ਸ਼ਾਮ ਸਿੰਘ ਸੀ ਜਿਹਨੇ ਕਾਗਜ਼ ਘੱਲੇ ਸੀ, ਇਹ ਚਾਚੇ ਬਾਬਿਓ ਮਾਮਾ ਸੀ। ਸੱਕਾ ਮਾਮਾ ਨਹੀਂ ਸੀ, ਲੇਕਿਨ ਚਾਚੇ ਬਾਬਿਓ ਉਹਨਾਂ ਦਾ ਭਰਾ ਸੀ ਤੇ ਮੇਰਾ ਮਾਮਾ ਸੀ। ਉਹ ਮਾਮੇ ਨੇ ਜ਼ਿਆਦਾ ਅੱਛਾ ਤੇ ਕਰਦਾ ਰਿਹਾ। ਤੇ ਬਾਬਾ ਤੁਹਾਡੇ ਪਿੰਡ 'ਚ ਮੁਸਲਮਾਨ ਰਹਿੰਦੇ ਸੀ ਪਹਿਲਾਂ? ਹਾਂ।